ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਡਾਕਟਰ ਸਾਹਿਬ, ਸਾਡਾ ਅਗਲਾ ਮੈਸੇਜ ਹੈ ਰੋਮ ਇਟਲੀ ਤੋਂ ਵੀਰ ਬਸੰਤ ਸਿੰਘ ਖਾਲਸਾ ਜੀ ਦਾ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਇੱਕ ਸਤਸੰਗ ਵਾਂਗ ਲੱਗਦਾ ਹੈ, ਜਿਸ ਨੂੰ ਇਹ ਬੜੇ ਨੇਮ ਨਾਲ ਵੇਖਦੇ ਹਨ। ਇਹਨਾਂ ਨੂੰ ਸਾਡੀਆਂ ਤੇਜ਼ ਤਰਾਰ ਸਿਆਸੀ ਟਿੱਪਣੀਆਂ ਵੀ ਬਹੁਤ ਪਸੰਦ ਆਉਂਦੀਆਂ ਹਨ, ਖਾਸ ਕਰਕੇ ਜਿਵੇਂ ਅਸੀਂ ਸੁਬਰਾਮਨੀਅਮ ਸਵਾਮੀ, ਦਾਰਾ ਸਿੰਘ, ਧਰਮਿੰਦਰ ਆਦਿ ਦੀ ਸੱਚਾਈ ਬਾਰੇ ਬਾਹਰ ਲਿਆਂਦੀ। ਇਹਨਾਂ ਦਾ ਸਵਾਲ ਹੈ ਕਿ ਅਸੀਂ ਸਿੱਖ ਧਰਮ ਨੂੰ ਵੀ ਇੱਕ ਰਸਮੀ ਕਰਮਕਾਂਡ ਵਾਲਾ ਧਰਮ ਨਹੀਂ ਬਣਾ ਦਿੱਤਾ। ਸਿੱਖ ਧਰਮ ਦੀ ਸਾਦਗੀ ਕਿੱਥੇ ਗਈ? ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੀਰ ਬਸੰਤ ਸਿੰਘ ਜੀ ਖਾਲਸਾ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਰੋਮ, ਜਿਹੜੀ ਵੈਟੀਕਨ ਦੀ ਰਾਜਧਾਨੀ ਹੈ ਦੁਨੀਆ ਭਰ ਦੇ ਕੈਥੋਲਿਕ ਭਾਈਚਾਰੇ ਦੀ, ਵੈਟੀਕਨ ਪੋਪ ਦਾ ਹੈੱਡਕੁਆਰਟਰ ਹੈ ਜੀ, ਉੱਥੋਂ ਸਾਨੂੰ ਲਿਖਿਆ। ਉਹਨਾਂ ਨੂੰ ਸਾਡੀਆਂ ਟਿੱਪਣੀਆਂ ਪਸੰਦ ਆਉਂਦੀਆਂ ਨੇ। ਅਸੀਂ ਤਾਂ ਯਤਨ ਕਰਦੇ ਹਾਂ ਕਿ ਭਾਈ ਗੱਲ ਸੌਖੇ ਅੰਦਾਜ਼ ਤੇ ਖਾਨੇ 'ਚ ਪੈਣ ਵਾਲੀ ਕਰੀਏ। ਉਹ ਤੇਜ਼ ਤਰਾਰ ਵੀ ਹੋ ਸਕਦੀ ਹੈ, ਕਈ ਵਾਰੀ ਹੋ ਸਕਦਾ ਹੈ ਸਲੋ ਵੀ ਹੁੰਦੀ ਹੋਏ ਜੀ ਜੀ, ਪਰ ਫਿਰ ਵੀ ਉਹਨਾਂ ਦਾ ਧੰਨਵਾਦ। ਉਹਨਾਂ ਨੇ ਬੜਾ ਸਧਾਰਨ ਸਿੰਪਲ ਸਵਾਲ ਦੇ ਵਿੱਚ ਬਹੁਤ ਗਹਿਰੀ ਗੱਲ ਕੀਤੀ ਹੈ ਜੀ, ਕਿ ਵੀ ਅੱਜ ਜਿਸ ਕਿਸਮ ਦਾ ਸਾਡਾ ਧਰਮ, ਜਿਵੇਂ ਅਸੀਂ ਪ੍ਰੈਕਟਿਸ ਕਰਦੇ ਹਾਂ, ਧਰਮ ਉਹ ਨਹੀਂ ਹੁੰਦਾ ਜਿਹੜਾ ਬਹੁਤ ਵਾਰੀ ਫਿਲਾਸਫੀ ਦੇ ਹਵਾਲੇ ਨਾਲ ਬਿਆਨ ਕੀਤਾ ਜਾਂਦਾ ਹੈ। ਧਰਮ ਤਾਂ ਉਹ ਹੁੰਦਾ ਵੀ ਜਿਹੜੇ ਉਹਨੂੰ ਮੰਨਣ ਵਾਲੇ ਨੇ ਉਹ ਕਿਵੇਂ ਪ੍ਰੈਕਟਿਸ ਕਰਦੇ ਨੇ ਜੀ। ਤੇ ਇਹ ਗੱਲ ਬਿਲਕੁਲ ਠੀਕ ਹੈ ਕਿ ਵੀ ਜਿਹੜਾ ਇੱਕ ਇੰਨਾ ਸੁਖਾਲਾ ਸਾਦਾ ਧਰਮ, ਜਿਹੜਾ ਰਸਤਾ ਗੁਰੂ ਨਾਨਕ ਸਾਹਿਬ ਨੇ ਸੁਝਾਇਆ ਜੀ, 10 ਗੁਰੂ ਸਾਹਿਬਾਨ ਨੇ ਮਨੁੱਖ ਨੂੰ ਘੜ ਕੇ ਬਿਲਕੁਲ ਇੱਕ ਸੁਰਤ ਨਿਰੰਕਾਰ ਦੇ ਨਾਲ ਜੁੜੀ ਹੋਈ। ਬੁੱਧ ਸੋ ਦੀਪਕ ਜਿਉਂ ਜਿਆਰੇ, ਬੁੱਧੀ ਜਿਹੜੀ ਹੈ ਉਹਦੀ ਦੀਵੇ ਵਾਂਗ, ਜਿਹੜਾ ਉਹਦਾ ਇੰਟੈਲੈਕਟ ਹੈ ਉਹ ਸ਼ਾਰਪ, ਸਰੀਰਕ ਤੌਰ ਤੇ ਅਰੋਗ, ਦੋ ਵੇਲੇ ਸਰਬੱਤ ਦੇ ਭਲੇ ਦੀ ਅਰਦਾਸ ਤੇ ਬ੍ਰਹਮ ਗਿਆਨੀ ਪਰਉਪਕਾਰ ਉਮਾਹ, ਉਹਦੇ ਅੰਦਰ ਚਾਹ ਕਿ ਮੈਂ ਦੂਸਰੇ ਦੇ ਕੰਮ ਆਣਾ, ਹਰ ਇੱਕ ਦਾ ਭਲਾ, ਜ਼ੁਲਮ ਦੇ ਨਾਲ ਟੱਕਰ ਲੈਣ ਦੀ ਹਿੰਮਤ ਜੀ, ਇਮਾਨਦਾਰੀ ਦੇ ਨਾਲ ਖਲੋਣ ਦੀ ਗੱਲ ਜੀ, ਦੁਸ਼ਟ ਸਬਨ ਕੋ ਮੂਲ ਉਪਾਰੰਗ, ਜ਼ਾਲਮਾਂ ਦੀ ਜੜ ਕੱਢਣ ਦੀ ਗੱਲ ਜੀ, ਇਹ ਸਾਡਾ ਧਰਮ ਹੈ ਜੀ ਜੀ। ਹੁਣ ਅਸੀਂ ਧਰਮ ਦਾ ਕੀ ਬਣਾ ਦਿੱਤਾ ਹੈ? ਕਿਸੇ ਵੀ ਤੁਸੀਂ ਇੱਕ ਐਵਰੇਜ ਗੁਰਦੁਆਰਾ ਸਾਹਿਬ ਦੇ ਵਿੱਚ ਜੇ ਤੁਸੀਂ ਸਵੇਰ ਤੋਂ ਸ਼ਾਮ ਤੱਕ 7 ਦਿਨ ਜਾ ਕੇ ਦੇਖੋ ਤੇ ਤੁਹਾਨੂੰ ਪਤਾ ਲੱਗੇਗਾ ਵੀ ਕਿੰਨਾ ਵੱਡਾ ਕਰਮ ਕਾਂਡ ਅਸੀਂ ਆਪਣੇ ਧਾਰਮਿਕ ਦਾਇਰਾਕਾਰ 'ਚ ਲੈ ਆਂਦਾ ਜੀ। ਜੇ ਤੁਸੀਂ ਸਿੱਖ ਪਰਿਵਾਰਾਂ ਦਾ ਹਾਲ ਦੇਖਣਾ ਹੈ, ਕੋਈ ਜੋਤਸ਼ੀ, ਕੋਈ ਮੰਤਕੀ, ਕੋਈ ਤੰਤਰ, ਕੋਈ ਮੰਤਰ, ਕੋਈ ਕਾਲੇ ਮਾਂ, ਕੋਈ ਸਰੋਂ ਦਾ ਤੇਲ, ਕੋਈ ਮੋਰੀ ਵਾਲਾ ਤਾਂਬੇ ਦਾ ਪੈਸਾ, ਕੋਈ ਹੋਰ, ਕੋਈ ਕੰਜਕਾਂ, ਕਿਹੜਾ ਐਸਾ ਹਿੰਦੂਤਵੀ ਜਾਂ ਕਰਮਕਾਂਡੀ ਪਾਰਟ ਹੈ ਜਿਹੜਾ ਸਾਡੇ ਘਰਾਂ 'ਚ ਨਹੀਂ ਆਇਆ ਹੋਇਆ? ਇਸ ਦਿਨ ਲੋਹਾ ਨਹੀਂ ਖਰੀਦਣਾ, ਇਸ ਦਿਨ ਸੋਨਾ ਨਹੀਂ ਖਰੀਦਣਾ, ਇਸ ਦਿਨ ਸਿਰ ਨਹੀਂ ਨਹਾਉਣਾ, ਇਸ ਦਿਨ ਸਿਰ ਨੂੰ ਤੇਲ ਨਹੀਂ ਲਾਉਣਾ। ਇਹ ਕਿਹੜੇ ਘਰਾਂ 'ਚੋਂ ਇਹ ਮੰਗਲ ਸ਼ਨੀਚਰ ਨਿਕਲੇ ਨੇ ਜੀ ਜੀ। ਸੋ ਅਸਲੀ ਗੱਲ ਇਹ, ਔਰ ਇੰਨਾ ਅਸੀਂ ਐਕਸਪੈਂਸਿਵ ਬਣਾ ਦਿੱਤਾ। ਅਖੰਡ ਪਾਠ ਰਖਵਾਉਣਾ ਇਵੇਂ ਹੋ ਗਿਆ ਜਿਵੇਂ ਅਸ਼ਵਮੇਘ ਯੱਗ ਕਰਵਾਉਂਦੇ ਹੁੰਦੇ ਸੀ ਬ੍ਰਾਹਮਣ ਜੀ। ਉਹਨਾਂ ਕੋਈ ਉਹ ਜੀ ਚੱਕਰਵਰਤੀ ਰਾਜਾ ਕਰਵਾ ਸਕਦਾ ਹੈ, ਇੰਨਾ ਉਹਦਾ ਹੋਏਗਾ। ਔਰ ਕਈ ਵਾਰ ਅਖੰਡ ਪਾਠ ਤੋਂ ਵੀ ਅੱਗੇ ਜਾ ਕੇ ਹੋਰ ਪਾਠ ਕੱਢਿਆ ਬਾਬਾ ਕਲਚਰ ਨੇ, ਸੰਪਟ ਪਾਠ ਜੀ, ਉਹਦੇ 'ਚੋਂ ਇੰਨੀ ਕੁ ਸਮੱਗਰੀ ਲਿਖਾ ਦਿੰਦੇ ਨੇ ਕਿ ਵੀ ਆਹ ਇਸਤੇਮਾਲ ਹੋਣੀ ਹੈ ਕਿ ਇੱਕ ਮਾੜੇ ਕਰਿਆਨੇ ਦੀ ਦੁਕਾਨ ਤੇ ਉਨਾ ਸੌਦਾ ਨਹੀਂ ਹੁੰਦਾ ਜੀ ਜਿੰਨਾ ਕੁ ਹੈ। ਔਰ ਉਹਨੂੰ ਕਰਵਾਉਂਦੇ ਨੇ ਜੀ ਕੋਈ ਇਹ ਸੰਕਟ ਮੋਚਨ ਹੋ ਜਾਏਗਾ ਜੀ, ਸੰਕਟ ਟਲ ਜਾਏਗਾ। ਹਾਲਾਂਕਿ ਸਿੱਖ ਰਹਿਤ ਮਰਿਆਦਾ ਵਿਵਰਜਿਤ ਕਰਦੀ ਹੈ ਸੰਪਟ ਪਾਠ ਤੋਂ ਜੀ, ਲੇਕਿਨ ਮਤਲਬ ਪਾਠ ਦੇ ਨਾਂ ਥੱਲੇ ਈਵਨ ਜਿਹੜੀ ਸਾਦਗੀ ਇੱਕ ਸਟੇਜ ਸੀ, ਲੰਗਰ, ਇੱਕ ਦਾਲ ਪ੍ਰਸ਼ਾਦਾ ਹੱਥ 'ਤੇ ਲੈ ਪ੍ਰਸ਼ਾਦੇ, ਉਸ 'ਤੇ ਰੱਖੀ ਦਾਲ, ਜੋ ਸਵਾਦ ਤੁਸੀਂ ਵੀ ਔਰ ਬਹੁਤ ਸਾਰੀ ਸਾਡੀ ਜਨਰੇਸ਼ਨ ਵਾਲਿਆਂ ਨੇ ਬਚਪਨ 'ਚ ਮਾਣਿਆ ਹੋਇਆ ਹੈ, ਭਾਵੇਂ ਅੱਧ ਕੱਚੇ ਫੁਲਕੇ ਵੀ ਹੁੰਦੇ ਸੀ ਜੀ, ਉਹ ਕਦੇ ਵੀ ਭੁੱਲ ਨਹੀਂ ਸਕਦਾ ਹੈ, ਕਿਉਂਕਿ ਉਹਦੇ ਵਿੱਚ ਇੱਕ ਪ੍ਰੇਮ ਸੀ, ਪਿਆਰ ਸੀ। ਇੱਕ ਲੰਗਰ ਤਿਆਰ ਹੋ ਰਿਹਾ ਹੈ, ਤਿਆਰ ਕਰਦੇ ਆ, ਬੀਬੀਆਂ ਵਾਹਿਗੁਰੂ ਦਾ ਜਾਪ ਕਰ ਰਹੀਆਂ, ਵਰਤਾਉਣ ਵਾਲੇ ਵਰਤਾਰੇ ਵਾਹਿਗੁਰੂ ਕਰ ਰਹੇ ਨੇ ਜੀ, ਤੁਸੀਂ ਸ਼ਰਧਾ ਦੇ ਨਾਲ ਲੈ ਰਹੇ ਹੋ ਜੀ। ਹੁਣ ਬਹੁਤ ਸਾਰੇ ਗੁਰਦੁਆਰਿਆਂ 'ਚ ਬਈਏ ਲੰਗਰ ਬਣਾਉਂਦੇ ਨੇ, ਤੁਸੀਂ ਰੱਖੇ ਹੋਏ ਨੇ, ਉਹ ਬਣਾ ਕੇ, ਔਰ ਜਿਹੜਾ ਔਰ ਮੀਨੋ ਇੰਨਾ ਵੱਡਾ ਹੈ ਕਿ ਵੀ ਉਹ ਭਰਿਆ ਹੁੰਦਾ ਸਬਜ਼ੀਆਂ ਨਾਲ, ਦਾਲਾਂ ਨਾਲ, ਮਤਲਬ ਉਹ ਕਿਸੇ ਬੈਸਟ ਰੈਸਟੋਰੈਂਟ ਵਾਲੀ ਜਿਹੜੀ ਹੈ ਉਸ ਨਾਲੋਂ ਵੀ ਜ਼ਿਆਦਾ ਫਿਰ ਹੁੰਦਾ ਜੀ। ਸਿੱਖ ਹੁਣ ਅਮੀਰ ਹੋ ਗਏ, ਕਿਉਂ ਨਾ ਕਰਨ ਜੀ ਜੀ ਜੀ, ਪਰ ਤੁਸੀਂ ਉਹਦੀ ਵੇਸਟੇਜ ਦੇਖੋ ਕਿੰਨੀ ਹੁੰਦੀ ਹੈ। ਔਰ ਜਿਨ੍ਹਾਂ ਨੂੰ ਅਸੀਂ ਖਵਾ ਰਹੇ ਹੁੰਦੇ ਆ ਉਹ ਅਸੀਂ ਆਪ ਹੀ ਖਾ ਰਹੇ ਹੁੰਦੇ ਜੀ ਜੀ। ਜਿਹੜਾ ਬੇਸਿਕ ਪਰਪਸ ਸੀ, ਜਦੋਂ ਗੁਰੂ ਦਾ ਇਹ ਰਹਿਤਨਾਮਾ ਸਾਨੂੰ ਯਾਦ ਕਰਵਾਉਂਦਾ ਹੈ ਕਿ ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਣੋ। ਹੁਣ ਇਹ ਸਾਡਾ ਜੀਵਨ ਜਿਹੜਾ ਕਿ ਕਿਰਤ ਦੇ ਉੱਤੇ ਸੀ, ਇਮਾਨਦਾਰੀ ਦੇ ਉੱਤੇ। ਅਸੀਂ ਆਪਣੇ ਕੰਮਾਂ 'ਚ ਇਮਾਨਦਾਰ ਨਹੀਂ ਹੈ ਜੀ, ਅਸੀਂ ਕਿਰਤ ਨਹੀਂ ਕਰਦੇ। ਅਸੀਂ ਜੇ ਪਾਰਟਨਰ ਹੈ ਤਾਂ ਉਹਨੂੰ ਚੁਣਾਂਗੇ ਜੀ, ਜੇ ਨੌਕਰੀ ਕਰਦੇ ਹਾਂ ਤਾਂ ਦੇਖਾਂਗੇ ਕਿ ਵੀ ਵਾਧੂ ਟਾਈਮ ਜਿਹੜਾ
ਉਸ ਚੋਂ ਕਿਵੇਂ ਤੁਸੀਂ ਫ੍ਰੈਂਚ ਲੀਵ ਜਿਹਨੂੰ ਕਹਿੰਦੇ ਨੇ ਉਹ ਲੈ ਕੇ ਤੁਸੀਂ ਭੱਜੋ ਜੀ। ਕਿੱਤੇ 'ਚ ਅਸੀਂ ਇਮਾਨਦਾਰ ਨਹੀਂ, ਭਰਾ ਭੈਣਾਂ 'ਚ ਅਸੀਂ ਇਮਾਨਦਾਰ ਨਹੀਂ, ਸਾਦਗੀ ਸਾਡੇ ਜੀਵਨ 'ਚ ਨਹੀਂ, ਦਿਖਾਵਾ ਸੋਨਾ ਉੱਪਰ ਤੋਂ ਥੱਲੇ ਤੱਕ ਅਸੀਂ ਲੱਦਿਆ ਹੁੰਦਾ। ਗੁਰੂ ਨੇ ਤਾਂ ਲੋਹੇ ਦਾ ਕੜਾ ਪਵਾਇਆ ਸੀ। ਜੀ। ਹੁਣ ਤੁਸੀਂ 70% ਦੇਖੋਗੇ ਕਿ ਵੀ ਉਹ ਸੋਨੇ ਦਾ ਪਾਇਆ ਹੁੰਦਾ। ਮੈਂ ਜੋਕਿੰਗਲੀ ਕਹਿੰਦਾ ਭਾਈ ਇਹ ਭਾਵੇਂ ਸਹੁਰਿਆਂ ਦਾ ਦਿੱਤਾ ਇਹ ਵੀ ਪਾ ਲਓ, ਇਹਨੂੰ ਖੱਬੇ ਹੱਥ 'ਚ ਪਾ ਲਓ, ਸੱਜੇ 'ਚ ਘੱਟੋ ਘੱਟ ਗੁਰੂ ਦਾ ਤਾਂ ਪਾਓ। ਜੀ ਜੀ। ਸੋ ਮਤਲਬ ਜਿਹੜੀਆਂ ਚੀਜ਼ਾਂ ਡਿਫਾਈਨ ਕੀਤੀਆਂ ਹੋਈਆਂ ਸੀ ਬੜੀਆਂ ਸਾਦਗੀ ਦੇ ਨਾਲ। ਲੋਹਾ ਇੱਕ ਸਧਾਰਨ ਧਾਤੂ ਹੈ, ਹਰ ਇੱਕ ਦੇ ਕੋਲ ਹੈ, ਪਰ ਇਹ ਰਿਮਾਈਂਡਰ ਹੈ ਕਿ ਵੀ ਅਸੀਂ ਇਹ ਗੁਰੂ ਦਾ ਪਾਇਆ ਹੋਇਆ ਕੜਾ ਹੈ, ਸਾਨੂੰ ਗੁਰੂ ਦੀਆਂ ਸਿੱਖੀ ਦੀਆਂ ਵੈਲਿਊਜ਼ ਨਾ ਭੁੱਲਣ। ਜੀ ਜੀ ਬਿਲਕੁਲ। ਔਰ ਇਸ ਗੱਲ ਦੀ ਯਾਦ ਦਹਾਨੀ ਬਾਰ-ਬਾਰ ਸੀ ਸਾਡੇ ਲਈ ਕਿ ਭਾਈ ਪੰਜ ਕਕਾਰੀ ਰੂਪ ਦੇ ਵਿੱਚ ਖਾਲਸਾ ਜਿਹੜਾ ਉਹ ਗੁਰੂ ਦੇ ਬਚਨਾਂ ਦੇ ਉੱਤੇ ਪਹਿਰਾ ਦੇਗਾ। ਜੀ। ਅਸੀਂ ਉਹੀ ਲਿਹਾਜ਼, ਉਹੀ ਝੂਠ, ਗੁਰਦੁਆਰਿਆਂ 'ਚ ਚੋਣਾਂ, ਝੂਠੀਆਂ ਵੋਟਾਂ, ਜੱਜਾਂ ਸਾਹਮਣੇ ਕੁਛ, ਵਕੀਲਾਂ ਸਾਹਮਣੇ ਕੁਛ, ਅੰਦਰ ਕੁਛ, ਬਾਹਰ ਕੁਛ। ਸੋ ਇਹ ਸਾਰਾ ਜਿਹੜਾ ਇਹ ਕੋਈ ਧਰਮ ਹੈ ਜਿਹੜਾ ਗੁਰੂ ਨੇ ਸਾਨੂੰ ਰਸਤਾ ਦਿਖਾਇਆ ਸੀ, ਅਸੀਂ ਕੋਈ ਸਿੱਖੀ ਫੋਲੋ ਕਰ ਰਹੇ ਹਾਂ। ਜੀ ਜੀ। ਔਰ ਇਹੀ ਇੱਕ ਵੱਡਾ ਕਾਰਨ ਸਾਡੀ ਡੀਜਨਰੇਸ਼ਨ ਦਾ ਵੀ ਹੈ। ਜੇ ਅਸੀਂ ਥੱਲੇ ਨੂੰ ਜਾ ਰਹੇ ਹਾਂ, ਅਸੀਂ ਗੁਰੂ ਵੱਲ, ਸਿੱਖੀ ਸਿਧਾਂਤਾਂ ਵੱਲ ਪਿੱਠ ਕੀਤੀ ਹੋਈ ਹੈ। ਔਰ ਮੈਂ ਸਮਝਦਾ ਹਾਂ ਵੀ ਬਸੰਤ ਸਿੰਘ ਖਾਲਸਾ ਜੀ ਨੇ ਬਿਲਕੁਲ ਠੀਕ ਕਿਹਾ ਕਿ ਅੱਜ ਸਾਡਾ ਵੱਡਾ ਹਿੱਸਾ ਕਰਮਕਾਂਡ ਦਾ ਸ਼ਿਕਾਰ ਹੈ ਤੇ ਲੋੜ ਹੈ ਇਸ ਕਰਮਕਾਂਡ ਚੋਂ ਨਿਕਲੀਏ। ਉਹ ਸਿੱਧਾ ਸਾਦਾ ਭਾਈ ਲਾਲੋ ਦੀ ਕਿਰਤ ਵਾਲਾ ਧਰਮ, ਉਹ ਸਿੱਧਾ ਸਾਦਾ ਜਿਹੜੇ ਸਿੱਖ ਚਾਹ ਕਰਦੇ ਸੀ ਗੁਰੂ ਕੇ ਸਿੱਖਾਂ ਦੀ ਸੇਵਾ 'ਚ, ਇੱਕ ਦੂਸਰੇ ਨੂੰ ਪਿਆਰ ਜੋ ਦਿਸਿਆ ਗੁਰਸਿੱਖੜਾ ਤੁਸੀਂ ਨਿਵੇਂ ਲਾਗਾਂ ਪਾਏ ਜੀ ਉਹ ਨਿਮਰਤਾ। ਅੱਜ ਅਸੀਂ ਹੰਕਾਰ ਨਾਲ ਭਰੇ ਹੋਏ, ਨਫ਼ਰਤ ਨਾਲ ਭਰੇ ਹੋਏ ਫੈਲੋ ਸਿੱਖ ਨੂੰ ਦੇਖ ਕੇ ਸਾਨੂੰ ਇਵੇਂ ਲੱਗਦਾ ਹੈ ਕਿ ਵੀ ਜਿਵੇਂ ਕੋਈ ਦੁਸ਼ਮਣ ਜੀ। ਅੰਮ੍ਰਿਤ ਅਸੀਂ ਵੰਡੇ ਹੋਏ ਨੇ ਕਿ ਜੀ ਇਹ ਕਿੱਥੋਂ ਛਕਿਆ, ਕਿਹਦਾ ਛਕਿਆ, ਉਹ ਭੁੱਲ ਹੀ ਗਏ ਭਾਈ ਅੰਮ੍ਰਿਤ ਤਾਂ ਗੁਰੂ ਦਾ ਹੈ, ਪੰਜ ਪਿਆਰੇ ਗੁਰੂ ਦੇ ਨੇ। ਕਿਤਿਓਂ ਵੀ ਜਿੱਥੋਂ ਗੁਰੂ ਨੇ ਰਹਿਮਤ ਕੀਤੀ, ਜਿੱਥੇ ਮਾਹੌਲ ਬਣਿਆ ਤੁਸੀਂ ਛਕ ਲਿਆ, ਉਹ ਆਪੋ ਆਪਣੇ ਗਰੁੱਪ ਬਣੇ ਹੋਏ ਨੇ ਜੀ। ਸੋ ਇਸ ਸਭ ਨੇ ਅੱਗੋਂ ਕਰਮਕਾਂਡ ਔਰ ਇਲਾਕਾ ਪ੍ਰਸਤੀ, ਪ੍ਰੋਵਿੰਸ਼ੀਅਲਿਜ਼ਮ ਕਿ ਜੀ ਇਹ ਮਾਝੇ ਦਾ ਜੀ, ਇਹ ਦੁਆਬੇ ਦਾ ਜੀ, ਵੋਟਾਂ ਵੇਲੇ ਦੇਖ ਲਓ ਫਿਰ ਜ਼ਾਤ ਪਾਤਾਂ ਜੀ ਜੀ। ਅਸੀਂ ਕਿਸੇ ਗਰੀਬ ਸਿੱਖ ਨੂੰ, ਔਰ ਜੇ ਕਿਤੇ ਗਰੀਬ ਸਿੱਖ ਤੇ ਹੋਏ ਵੀ ਕਿਸੇ ਬ੍ਰਾਹਮਣਵਾਦੀ ਕਮਜ਼ੋਰ ਜਾਤ ਦਾ ਤੇ ਉਹਦੇ ਨਾਲ ਅਸੀਂ ਉਵੇਂ ਟ੍ਰੀਟ ਕਰਦੇ ਜਿਵੇਂ ਬ੍ਰਾਹਮਣ ਸ਼ੂਦਰ ਦੇ ਨਾਲ ਕਰਦਾ ਸੀ ਜੀ। ਸੋ ਇਸ ਸਾਰੇ ਚੋਂ ਕਿੱਥੋਂ ਵਿਕਾਸ ਹੋਏ। ਸੋ ਅਸੀਂ ਉਹਨਾਂ ਵੈਲਿਊਜ਼ ਤੋਂ ਦੂਰ ਗਏ ਜਿਹੜੀਆਂ ਗੁਰੂ ਸਾਹਿਬਾਨ ਨੇ ਦਿੱਤੀਆਂ, ਆਪਣੀਆਂ ਜੜ੍ਹਾਂ ਵੱਲ ਮੁੜੀਏ, ਆਪਣੀਆਂ ਵੈਲਿਊਜ਼ ਵੱਲ ਮੁੜੀਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਤੇ ਹੁਣ ਅਸੀਂ ਈਮੇਲ ਤੇ ਮੈਸੇਜ ਦਾ ਸਿਲਸਿਲਾ ਬੰਦ ਕਰਕੇ ਅਸੀਂ ਸਵਾਲ ਜਵਾਬ ਵੱਲ ਵਧਦੇ ਹਾਂ। ਅੱਜ 5 ਜੁਲਾਈ 2013 22 ਹਾੜ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਕੀ ਹੈ। ਅੱਜ ਭਾਈ ਮਹਾਰਾਜ ਸਿੰਘ ਜਿਹੜੇ ਕਿ ਇੱਕ ਬਹੁਤ ਵੱਡੇ ਰੈਵੋਲੂਸ਼ਨਰੀ ਹੋਏ ਜੀ। ਨੌਰੰਗਾਬਾਦ ਡਿਸਟ੍ਰਿਕਟ ਅੰਮ੍ਰਿਤਸਰ ਦਾ ਇਲਾਕਾ ਹੈ ਜਿੱਥੇ ਕਿ ਕਿਸੇ ਵੇਲੇ ਬਾਬਾ ਵੀਰ ਸਿੰਘ ਨੌਰੰਗਾਬਾਦੀ ਬੜੇ ਕਰਨੀ ਵਾਲੇ ਗੁਰਸਿੱਖ ਹੋਏ ਜਿਨ੍ਹਾਂ ਦਾ ਜੀਵਨ ਸੰਤ ਸਿਪਾਹੀ ਵਾਲਾ ਜੀਵਨ ਸੀ ਜੀ। ਉਹਨਾਂ ਦੇ ਕੋਲ ਉਸ ਵੇਲੇ ਵੀ ਹਜ਼ਾਰਾਂ ਹਥਿਆਰਬੰਦ ਸਿੰਘ ਵੀ ਉਹਨਾਂ ਦੇ ਖੈਮੇ 'ਚ ਰਹਿੰਦੇ ਸਨ, ਉਹ ਸਿੱਖੀ ਦਾ ਪ੍ਰਚਾਰ ਕਰਦੇ ਸਨ ਜੀ। ਤੇ ਜਦੋਂ ਪੰਜਾਬ ਦੇ ਵਿੱਚ ਡੋਗਰਾਗਰਦੀ ਦਾ ਦੌਰ ਆਇਆ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜੀ, ਤੇ ਇਹਨਾਂ ਨੇ ਯਤਨ ਕੀਤਾ ਕਿ ਇਹਨਾਂ ਡੋਗਰਿਆਂ ਤੋਂ ਕਿਤੇ ਖਹਿੜਾ ਛੁੱਟੇ, ਪਰ ਡੋਗਰਿਆਂ ਨੇ ਜਿਹੜੇ ਕਿ ਕੰਟਰੋਲ ਕਰਦੇ ਸੀ 20,000 ਦੀ ਫੌਜ ਚੜਾ ਦਿੱਤੀ ਨੌਰੰਗਾਬਾਦ ਤੇ ਜੀ। ਔਰ ਬੇਸ਼ੱਕ ਉਹਨਾਂ ਦੇ ਕੋਲ ਵੀ ਹਜ਼ਾਰਾਂ ਸਿੱਖ ਘੋੜਸਵਾਰ ਔਰ ਪੂਰਾ ਅਸਲਾ ਸੀ, ਪਰ ਉਹਨਾਂ ਨੇ ਕਿਹਾ ਵੀ ਨਹੀਂ ਇਹ ਸਿੱਖਾਂ ਤੇ ਸਿੱਖ ਵਾਰ ਕਰੇ, ਕਿਉਂਕਿ ਫੌਜ ਡੋਗਰਿਆਂ ਨੇ ਸਿੱਖਾਂ ਦੀ ਅੱਗੇ ਕੀਤੀ ਲਾਹੌਰ ਦੀ ਜੀ। ਉਹਨਾਂ ਨੇ ਕਿਹਾ ਸਿੱਖ ਤੇ ਵਾਰ ਕਰੇ ਠੀਕ ਨਹੀਂ ਹੈ। ਬਾਬਾ ਵੀਰ ਸਿੰਘ ਸ਼ਹੀਦ ਹੋਏ, ਹੋਰ ਬਹੁਤ ਸਾਰੇ ਸਿੱਖ ਮਾਰੇ ਗਏ। ਉਸੇ ਪ੍ਰਥਾਏ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਨਹੀਂ ਕੋਈ ਛੱਡਿਆ ਸਾਧ ਤੇ ਸੰਤ ਮੀਆਂ ਇਸ ਮਾਹੌਲ 'ਚ। ਉਸ ਤੋਂ ਬਾਅਦ ਭਾਈ ਮਹਾਰਾਜ ਸਿੰਘ ਨੇ ਉਹ ਸੇਵਾ ਲਈ ਔਰੰਗਾਬਾਦ ਦੀ ਜੀ। ਔਰ ਇਹਨਾਂ ਨੇ ਪਹਿਲੀ ਅੰਗਰੇਜ਼ ਸਿੱਖ ਜੰਗ ਤੋਂ ਬਾਅਦ ਲਾਹੌਰ ਆ ਕੇ ਬੈਠ ਗਏ। ਇਹਨਾਂ ਨੇ ਯਤਨ ਕੀਤਾ ਕਿ ਇਹਨਾਂ ਨੂੰ ਕੱਢਣ ਦੇ ਕੋਈ ਉਪਰਾਲਾ ਕੀਤਾ ਜਾਏ। ਅਖੀਰਲੀ ਲੜਾਈ ਜਿਹੜੀ ਗੁਜਰਾਤ ਦੀ ਹੋਈ, ਜਿਹੜਾ ਗੁਜਰਾਤ ਪਾਕਿਸਤਾਨ ਦੇ ਵਿੱਚ ਜੀ, ਉਹਦੇ 'ਚ ਸਿੱਖ ਫੌਜ ਹਾਰੀ। ਬਹੁਤ ਸਾਰਿਆਂ ਨੇ ਹਾਰ ਮੰਨ ਲਈ ਜਾਂ ਆਪਣੇ ਹਥਿਆਰ ਰੱਖਣ ਦਾ ਸੋਚਿਆ। ਭਾਈ ਮਹਾਰਾਜ ਸਿੰਘ ਨੇ ਇਹ ਲਿਆ ਕਿ ਵੀ ਨਹੀਂ ਅਸੀਂ ਜਿਹੜਾ ਇਹਨੂੰ ਨਹੀਂ ਮੰਨਣਾ ਹੈ ਜੀ, ਅਸੀਂ ਲੜਾਂਗੇ। ਸੋ ਉਹ ਨਿਕਲ ਆਏ। ਉਹਨਾਂ ਨੇ ਫਿਰ ਪੰਜਾਬ ਦੇ ਵਿੱਚ ਅੰਗਰੇਜ਼ਾਂ ਨੂੰ ਕੱਢਣ ਲਈ ਯਤਨ ਆਰੰਭੇ। ਉਹ ਬੜੇ ਪਪੂਲਰ ਵੀ ਸਨ ਲੋਕਾਂ 'ਚ। ਪਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਮ 84 ਨਾਂ ਦੀ ਥਾਂ ਤੇ ਇੱਕ ਵਾਰ ਖੇਤਾਂ ਦੇ ਵਿੱਚ ਜਦੋਂ 20-22 ਸਾਥੀਆਂ ਦੇ ਨਾਲ ਉਹਨਾਂ ਨੇ ਪਨਾਹ ਲਈ ਹੋਈ ਸੀ ਤੇ ਕਿਸੇ ਨੇ ਮੁਖਬਰੀ ਕਰਕੇ ਉਹਨਾਂ ਨੂੰ ਫੜਾ ਦਿੱਤਾ ਜੀ। ਔਰ ਇੰਨੇ ਕੋ ਪਪੂਲਰ ਸੀ ਵੀ ਉਹਨਾਂ ਨੂੰ ਜਲੰਧਰ ਰੱਖਿਆ। ਤਾਂ ਉਹਨਾਂ ਨੇ ਦੇਖਿਆ ਵੀ ਜਦੋਂ ਜੇਲ੍ਹ 'ਚ ਲੈ ਕੇ ਗਏ ਅੰਗਰੇਜ਼, ਇਹ 1800
50 51 ਦੀ ਗੱਲ ਹੈ ਤੇ ਜਿਹੜੇ ਜੇਲ੍ਹ ਦੇ ਪਹਿਰੇਦਾਰ ਸੀ ਦੇਸੀ ਉਹਨਾਂ ਨੇ ਵੀ ਉਹਨਾਂ ਨੂੰ ਚੁੱਕ ਕੇ ਫਤਿਹ ਬੁਲਾਈ ਫਿਰ ਉੱਥੋਂ ਉਹਨਾਂ ਨੂੰ ਕਲਕੱਤੇ ਲੈ ਗਏ ਔਰ ਸਿੰਗਾਪੁਰ ਉਹਨਾਂ ਨੂੰ ਜਲਾਵਤਨ ਕੀਤਾ। ਉਦੋਂ ਅਜੇ ਕਾਲਾ ਪਾਣੀ ਨਹੀਂ ਸੀ ਬਣਿਆ, ਸਿੰਗਾਪੁਰ ਜਾਂ ਰੰਗੂਨ ਹੀ ਭੇਜਿਆ ਜਾਂਦਾ ਸੀ। ਉੱਥੇ ਉਹਨਾਂ ਨੂੰ ਇੱਕ ਬਹੁਤ ਤੰਗ ਕੋਠੜੀ ਦੇ ਵਿੱਚ ਰੱਖਿਆ ਗਿਆ, ਬੇੜੀਆਂ ਪਾ ਕੇ, ਹੱਥਕੜੀਆਂ, ਸੋ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋਏ, ਅੱਖਾਂ ਦੀ ਉਹਨਾਂ ਦੀ ਜੋਤ ਵੀ ਚਲੀ ਗਈ। ਔਰ ਅੱਜ ਦੇ ਦਿਨ 5 ਜੁਲਾਈ ਵਾਲੇ ਦਿਨ ਉਹਨਾਂ ਨੇ ਜਿਹੜੀ ਹੈ ਉਹ ਸ਼ਹਾਦਤ ਪਾਈ। ਔਰ ਅੱਜ ਵੀ ਜਿਹੜਾ ਸਿੰਗਾਪੁਰ ਦਾ ਇਤਿਹਾਸਕ ਗੁਰਦੁਆਰਾ ਹੈ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ। ਸੋ ਇਹ ਪਹਿਲੇ ਅੰਗਰੇਜ਼ਾਂ ਦੇ ਰਾਜ ਤੋਂ ਬਾਅਦ ਪੰਜਾਬ 'ਚ ਪਹਿਲੇ ਸਾਡੇ ਸ਼ਹੀਦ ਨੇ, ਮੈਂ ਇਹਨਾਂ ਨੂੰ ਸ਼ਹੀਦ ਹੀ ਕਹਾਂਗਾ ਇਹਨੇ ਵੇ ਜੀ। ਔਰ ਇਸੇ ਤਰ੍ਹਾਂ ਅੱਜ ਦੇ ਦਿਨ 1984 ਦੇ ਵਿੱਚ 9 ਸਿੱਖਾਂ ਨੇ ਜੰਮੂ ਤੋਂ ਸ੍ਰੀਨਗਰ ਜਾਣ ਵਾਲੀ ਫਲਾਈਟ ਜਿਹੜੀ ਹੈ ਉਸ ਨੂੰ ਹਾਈਜੈਕ ਕੀਤਾ, ਲਾਹੌਰ ਲੈ ਗਏ। ਘੱਲੂਘਾਰੇ ਦਾ ਰੋਸਾ ਸੀ ਔਰ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜਾ ਉੱਥੇ ਸਜ਼ਾਵਾਂ ਹੋਈਆਂ, ਉਮਰ ਕੈਦਾਂ, ਉਹਨਾਂ 'ਚ ਕੁਝ ਸ਼ਹੀਦ ਵੀ ਹੋ ਗਏ ਵਾਪਸ ਮੁੜਦੇ ਆ, ਕੁਝ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ। ਸੋ ਸਿੱਖ ਹਿਸਟਰੀ ਦੇ ਹਵਾਲੇ ਨਾਲ ਇਹ ਦੀ ਅਹਿਮੀਅਤ ਹੈ ਜੀ। ਵਰਲਡ ਹਿਸਟਰੀ ਤੋਂ ਪਹਿਲਾਂ ਮੈਂ ਬ੍ਰੇਕ ਤੇ ਜਾਣਾ ਚਾਹਨੀ ਆ। ਵੀਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।